ਅਮਰੀਕੀ ਫਾਰਨ ਮਿਨਿਸਟਰ ਵੱਲੋਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੂੰ ਟੈਲੀਫੋਨ, ਜਦਕਿ ਪਾਕਿਸਤਾਨ ਵੱਲੋਂ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੂੰ ਸਾਲ 2026 ਦੇ ਨੋਬਲ ਪ੍ਰਾਈਜ਼ ਵਾਸਤੇ ਮਿੱਥ ਦਿੱਤਾ ਗਿਆ। ਪਾਕਿਸਤਾਨ, ਬੰਗਲਾਦੇਸ਼ ਤੇ ਚੀਨ ਦਾ ਸਾਂਝਾ ਵਰਕਿੰਗ ਗਰੁੱਪ ਬਣ ਗਿਆ। ਸਾਰੇ ਮੁਲਕਾਂ ਨੇ ਐਲਾਨ ਕਰ ਦਿੱਤਾ ਭਾਰਤ ਦੇ ਵਿੱਚ ਚਿੰਤਾ ਦੀਆਂ ਘੰਟੀਆਂ। ਸਰਕਾਰ ਵੱਲੋਂ ਈ-ਕਾਮਰਸ ਆਮਦਨ ਦੇ ਉੱਤੇ ਟੈਕਸ ਲਾਉਣਾ ਇਸ ਸ਼ੋਬੇ ਨੂੰ ਕਤਲ ਕਰਨ ਬਰਾਬਰ ਹੈ। ਆਖਦੇ ਨੇ ਈ-ਕਾਮਰਸ ਦੇ ਨਾਲ ਜੁੜੇ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਦੀ ਇਤਲਾਹ ਦੇ ਉੱਤੇ ਇੱਕ ਐਸੇ ਬੰਦੇ ਨੂੰ ਕਰਾਚੀ ਤੋਂ ਗ੍ਰਿਫਤਾਰ ਕੀਤਾ ਗਿਆ ਜੋ ਪੰਜਾਬ ਦੀਆਂ ਜ਼ਨਾਨੀਆਂ ਦੇ ਸ਼ਨਾਖਤੀ ਕਾਰਡ ਤੇ ਜਾਲੀ ਸਿਮ ਐਕਟਿਵ ਕਰ ਰਿਹਾ ਸੀਗਾ। ਤੇ ਸੁਣਿਆ ਜੇ ਕਿ ਨੇਸ਼ਨਸ ਹਾਕੀ ਟੂਰਨਾਮੈਂਟ 'ਚ ਪਾਕਿਸਤਾਨ ਹਾਕੀ ਦੇ ਭੁੱਖੇ, ਤਿੱਸੇ ਔਰ ਸਤਾਏ ਹੋਏ ਪਲੇਅਰਸ ਨੇ ਸੈਮੀਫਾਈਨਲ ਮੁਕਾਬਲੇ 'ਚ ਫਰਾਂਸ ਨੂੰ ਹਰਾ ਕੇ ਫਾਈਨਲ 'ਚ ਥਾਂ ਪੱਕੀ ਕਰ ਲਈ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਅਮਰੀਕਾ ਦੇ ਵਿੱਚ 20 ਜੂਨ ਸਾਲ 2025 ਦਾ ਦਿਨ ਡੁੱਬ ਰਿਹਾ ਹੈ, ਜਦਕਿ ਪਾਕਿਸਤਾਨ 'ਚ 21 ਜੂਨ ਸਾਲ 2025 ਦਾ ਦਿਨ ਚੜ੍ਹਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸੁਣਨ ਔਰ ਦੇਖਣ ਵਾਸਤੇ ਸਾਡੇ ਇਹਨਾਂ ਸਾਰੇ ਪਲੇਟਫਾਰਮਸ ਨੂੰ ज्वाइन करो, सब्सक्राइब करो, घंटी का बटन दबाओ ताकि तुहाडे तक ताज़ा बताज़ा अपडेट्स पहुंचदियां रहन। ते जे मंडे टू फ्राइडे हफ्ते 'ਚ 5 दिन पाकिस्तान दे नाल जुड़ियां इन्हां खबरां नूं स्पॉन्सर करना होए ते टेलीफोन नंबर नोट करो 408 272 5200 4082725200। आओ पाकिस्तान दे नाल जुड़ियां वड्डियां खबरां अल चलने हां। ਅਮਰੀਕੀ ਫਾਰਨ ਮਿਨਿਸਟਰ ਮਾਰਕੋ ਰੂਬੀਓ ਹੋਣਾ ਵੱਲੋਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੂੰ ਟੈਲੀਫੋਨ ਕੀਤਾ ਗਿਆ ਹੈ। ਇਸ ਟੈਲੀਫੋਨ ਕਾਲ ਦੇ ਵਿੱਚ ਦੋਵੇਂ ਮੁਲਕਾਂ ਦੇ ਜ਼ਿੰਮੇਦਾਰਾਂ ਨੇ ਆਪਸੀ ਮਾਮਲਾਤ ਦੇ ਉੱਤੇ ਬੜੀ ਖੁੱਲੀ ਡੁੱਲੀ ਗੱਲਬਾਤ ਕੀਤੀ। ਪਾਕਿਸਤਾਨ ਦੇ ਵਿੱਚ ਪਾਕਿਸਤਾਨੀ ਫੌਜ ਮੁਖੀ ਆਸਮ ਮਨੀਰ ਹੋਣਾ ਦੇ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਨਾਲ ਮੁਲਾਕਾਤ ਤੋਂ ਬਾਅਦ ਇਹ ਆਖਿਆ ਜਾ ਰਿਹਾ ਸੀਗਾ ਕਿ ਪਾਕਿਸਤਾਨ 'ਚ ਕਿਉਂਕਿ ਗੈਰ ਐਲਾਨੀਆ ਫੌਜੀ ਰਾਜ ਹੈ ਔਰ ਇਸ ਕਰਕੇ ਅਮਰੀਕਾ ਨੇ ਵੀ ਉੱਥੋਂ ਦੇ ਉਹਨਾਂ ਅਸਲ ਜ਼ਿੰਮੇਦਾਰਾਂ ਦੇ ਨਾਲ ਕੀਤੀ ਗੱਲ ਜਿਹੜੇ ਕਿ ਇਸ ਰਾਜ ਦੇ ਜ਼ਿੰਮੇਦਾਰ ਨੇ। ਪਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਔਰ ਮਾਰਕੋ ਰੂਬੀਓ ਹੋਣਾ ਵਿਚਕਾਰ ਹੋਣ ਵਾਲੀ ਇਸ ਟੈਲੀਫੋਨਿਕ ਗੱਲਬਾਤ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋਵੇਂ ਮੁਲਕ ਇੱਕ ਦੂਸਰੇ ਦੀਆਂ ਜਮਹੂਰੀ ਕਦਰਾਂ ਤੋਂ ਹੀ ਕੁਝ ਸਮਝਦੇ ਨੇ। ਮਾਰਕੋ ਰੂਬੀਓ ਵੱਲੋਂ ਪਾਕਿਸਤਾਨ ਨਾਲੋਂ ਈਰਾਨ ਦੇ ਵਿੱਚ ਛਿੜੀ ਇਸ ਜੰਗ ਦੇ ਬਾਰੇ ਕਿਰਦਾਰ ਨਿਭਾਉਣ ਵਾਲੋਂ ਗੱਲਾਂ ਸਾਹਮਣੇ ਆ ਰਹੀਆਂ ਨੇ, ਜਦਕਿ ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੇ ਮਾਰਕੋ ਰੂਬੀਓ ਹੋਣਾ ਨੂੰ ਆਖਿਆ ਹੈ ਕਿ ਪਾਕਿਸਤਾਨ ਔਰ ਭਾਰਤ ਦੇ ਆਪਸੀ ਮਤਕਿਆਂ ਦੇ ਵਿੱਚ ਸਿੰਧਾ ਸਮਝੌਤੇ, ਅਤਗਰਦੀ ਔਰ ਕਸ਼ਮੀਰ ਦੇ ਪੁਰਾਣੇ ਮੁੱਦੇ ਨੇ ਜਿਹੜੇ ਇਹ ਹੱਲ ਤਲਬ ਨੇ, ਇਹਦੇ ਵਾਸਤੇ ਅਮਰੀਕਾ ਕਿਰਦਾਰ ਨਿਭਾਏ। ਅਜੇ ਤੱਕ ਇਹ ਗੱਲਾਂ ਸਾਹਮਣੇ ਨਹੀਂ ਆ ਸਕੀਆਂ ਕਿ ਪਾਕਿਸਤਾਨ ਨੇ ਅਮਰੀਕਾ ਦੇ ਨਾਲ ਕੀ ਗੱਲਬਾਤ ਕੀਤੀ, ਪਰ ਇਹ ਗੱਲਾਂ ਜ਼ਰੂਰ ਸਾਹਮਣੇ ਆਈਆਂ ਨੇ ਕਿ ਇਸ ਲੈਣ ਦੇਣ ਤੋਂ ਅੱਡ ਪਾਕਿਸਤਾਨ ਨੇ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੂੰ ਸਾਲ 2026 ਦੇ ਨੋਬਲ ਪ੍ਰਾਈਜ਼ ਵਾਸਤੇ ਨੋਮੀਨੇਟ ਕਰ ਦਿੱਤਾ ਹੈ। ਇਸ ਨੋਬਲ ਪ੍ਰਾਈਜ਼ ਵਾਸਤੇ ਪਾਕਿਸਤਾਨ ਵੱਲੋਂ ਸਰਕਾਰੀ ਇਤਲਾਹਾਂ ਦੇ ਵਿੱਚ ਆਖਿਆ ਗਿਆ ਹੈ ਕਿ ਡੋਨਲਡ ਟਰੰਪ ਹੋਣਾ ਨੇ ਪਾਕਿਸਤਾਨ ਔਰ ਭਾਰਤ ਦੇ ਵਿਚਕਾਰ ਛਿੜੀ ਜੰਗ ਹੈ ਜਿਹੜੀ ਕਿ ਖਿੱਤੇ ਦੀ ਵੱਡੀ ਜੰਗ ਬਣ ਸਕਦੀ ਸੀਗੀ, ਉਹਨੂੰ ਰੁਕਵਾਉਣ 'ਚ ਆਪਣਾ ਕਿਰਦਾਰ ਅਦਾ ਕੀਤਾ। ਇਸ ਕਰਕੇ ਡੋਨਲਡ ਟਰੰਪ ਹੋਣਾ ਦੇ ਇਸ ਪੀਸ ਕੰਮ ਨੂੰ ਪਾਕਿਸਤਾਨ ਮੁੱਖ ਰੱਖਦਾ ਹੈ ਔਰ ਕਦਰ ਦੀ ਨਿਗਾਹ ਦੇ ਨਾਲ ਵੇਖਦਾ ਆ ਔਰ ਅਸੀਂ ਸਿਫਾਰਿਸ਼ ਕਰਨੇ ਆ ਕਿ ਸਾਲ 2026 ਦਾ ਨੋਬਲ ਪ੍ਰਾਈਜ਼ ਆ ਜਿਹੜਾ ਉਹ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੂੰ ਕਸ਼ਮੀਰ ਦੇ ਮਾਮਲੇ ਦੇ ਵਿੱਚ ਆਪਣੀ ਡੂੰਘੀ ਦਿਲਚਸਪੀ ਹੈ ਜਿਹੜੀ ਉਹ ਲੈਣ ਕੋਲੋਂ ਔਰ ਇਹਨੂੰ ਹੱਲ ਕਰਨ ਲਈ ਬਾਰ-ਬਾਰ ਪਰਿਆ ਕਰਾਉਣ ਦੇ ਮਾਮਲੇ ਦੇ ਉੱਤੇ ਦਿੱਤਾ ਜਾਏ, ਕਿਉਂਕਿ ਕਸ਼ਮੀਰ ਦਾ ਮੁੱਦਾ ਖਿੱਤੇ ਦਾ ਸਭ ਤੋਂ ਪੁਰਾਣਾ ਮੁੱਦਾ ਹੈ ਜੋ ਇੱਥੋਂ ਦੇ ਅਮਨ ਨੂੰ ਤਬਾਹ ਕਰ ਰਿਹਾ ਹੈ। ਅਸੀਂ ਡੋਨਲਡ ਟਰੰਪ ਹੋਣਾ ਦੀ ਇਸ ਕਦਰ ਔਰ ਸੋਚ ਨੂੰ ਬੜੀ ਡੂੰਘਾਈ ਦੇ ਨਾਲ ਵੇਖਨੇ ਹਾਂ। ਇਸ ਕਰਕੇ ਪਾਕਿਸਤਾਨ ਨੇ ਸਾਲ 2026 ਦੇ ਨੋਬਲ ਪ੍ਰਾਈਜ਼ ਵਾਸਤੇ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੂੰ ਨੋਮੀਨੇਟ ਕੀਤਾ ਹੈ। ਹਸੀਨਾ ਵਾਜਦ ਦੀ ਸਰਕਾਰ ਮੁੱਕਣ ਤੋਂ ਬਾਅਦ ਭਾਰਤ ਔਰ ਬੰਗਲਾਦੇਸ਼ ਦੇ ਆਪਸੀ ਤਾਲੁਕ ਵਾਸਤੇ ਵੀ ਕੋਈ ਆਈਡੀਅਲ ਜਾਂ ਮਿਸਾਲੀ ਨਹੀਂ ਹੈ। ਇਸ ਤੋਂ ਬਾਅਦ ਚੀਨ ਵੱਲੋਂ ਬੰਗਲਾਦੇਸ਼ ਦੇ ਵਿੱਚ ਭਾਰਤ ਦੇ ਲਾਗੇ ਸਰਹੱਦੀ ਇਲਾਕੇ ਦੇ ਵਿੱਚ 에ਅਰ ਬੇਸ ਬਣਾਉਣ ਔਰ ਉੱਥੇ ਟ੍ਰੇਨਿੰਗ ਛਾਉਣੀ ਬਣਾਉਣ ਦੇ ਮਾਮਲੇ ਨੇ ਜਿਹੜੇ ਉਹ ਵੀ ਸਾਹਮਣੇ ਆਏ ਸਨ। ਪਰ ਕੱਲ ਸ਼ੁੱਕਰਵਾਰ ਨੂੰ ਪਾਕਿਸਤਾਨ, ਬੰਗਲਾਦੇਸ਼ ਔਰ ਚੀਨ ਨੇ ਬਕਾਇਦਾ ਇੱਕ ਸਾਂਝਾ ਐਲਾਨ ਕੀਤਾ ਹੈ ਜਿਹਦੇ 'ਚ ਤਿੰਨੇ ਮੁਲਕਾਂ ਨੇ ਆਪਸੀ ਵਰਕਿੰਗ ਗਰੁੱਪ ਬਣਾਉਣ ਦੀ ਡਿਕਲੇਰੇਸ਼ਨ ਦਿੱਤੀ ਹੈ। ਇਹਦੇ ਵਿੱਚ ਦੋਵੇਂ ਮੁਲਕਾਂ ਦੇ ਆਲਾ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਵੱਲੋਂ ਸਾਂਝ ਪਾਈ ਗਈ। ਇਹ ਇਕੱਠ ਹੈ ਜਿਹੜਾ ਇਹ ਚੀਨ ਦੇ ਸ਼ਹਿਰ ਦੇ ਵਿੱਚ ਹੋਇਆ, ਜਿੱਥੇ ਪਾਕਿਸਤਾਨ ਵੱਲੋਂ ਪਾਕਿਸਤਾਨ ਦੇ ਫਾਰਨ ਸੈਕਟਰੀ ਇਮਰਾਨ ਅਹਿਮਦ ਸਦੀਕੀ, ਬੰਗਲਾਦੇਸ਼ ਦੇ ਫਾਰਨ ਸੈਕਟਰੀ ਰੂਅਲ ਆਲਮ ਸਦੀਕੀ ਤੇ ਚੀਨ ਦੇ ਨਾਇਬ ਫਾਰਨ ਮਿਨਿਸਟਰ
ਸਨ ਵੈਂਡਿੰਗ ਨੇ ਜਿਹੜੇ ਉਹਨਾਂ ਨੇ ਸਾਂਝ ਪਾਈ। ਇਸ ਇਕੱਠ ਦੇ ਵਿੱਚ ਆਪਸੀ ਸਮਝੌਤੇ ਨੇ ਜਿਹੜੇ ਉਹਨਾਂ ਦੇ ਉੱਤੇ ਵੀ ਦਸਤਖਤ ਕੀਤੇ ਗਏ ਨੇ। ਮੀਡੀਆ ਇਤਲਾਹਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਸਾਰੇ ਮੁਲਕਾਂ ਨੇ ਆਪਸ ਦੇ ਵਿੱਚ ਵਪਾਰ, ਇਨਵੈਸਟਮੈਂਟ, ਇਸ ਤੋਂ ਅੱਡ ਜ਼ਰਾਤ ਨੂੰ ਵਾਧਾ ਦੇਣ, ਡਿਜੀਟਲ ਮਈਸ਼ਤ, ਮਾਹੌਲਿਆਤੀ ਜਿਹੜਾ ਤਹਫੁਜ਼ ਹੈ ਉਹਦੇ ਸਮੇਤ, ਸਮੁੰਦਰੀ ਸਾਇੰਸ ਔਰ ਐਗਰੀਕਲਚਰ ਦੀ ਤਰੱਕੀ ਔਰ ਇੰਫਰਾਸਟ੍ਰਕਚਰ ਸਮੇਤ, ਆਪਸੀ ਕਲਚਰ ਔਰ ਐਜੂਕੇਸ਼ਨ ਦੇ ਮਾਮਲੇ ਨੇ ਜਿਹੜੇ ਉਹਨਾਂ ਸਮੇਤ ਅਵਾਮੀ ਰਾਬਤੇ ਵਧਾਉਣ ਦੇ ਉੱਤੇ ਏਕਾ ਕੀਤਾ ਹੈ ਔਰ ਇਹਨਾਂ ਨੂੰ ਸਮਝੌਤਿਆਂ ਦੀ ਸ਼ਕਲ ਦਿੱਤੀ ਹੈ। ਦੋਵੇਂ ਔਰ ਤਿੰਨੇ ਮੁਲਕਾਂ ਨੇ ਆਪਸੀ ਇਸ ਸਮਝੌਤੇ ਤੋਂ ਬਾਅਦ ਇੱਕ ਦੂਜੇ ਦੇ ਨਾਲ ਡੋਜ਼ੀਅਰ ਉਹ ਵੀ ਸਾਈਨ ਕਰਕੇ ਸਾਂਝੇ ਕੀਤੇ। ਪਾਕਿਸਤਾਨ ਤੋਂ ਫਾਰਮ ਆਫਿਸ ਦੀ ਤਰਜਮਾਨ ਆਮਨਾ ਬਲੋਚ ਹੋਣਾ ਦਾ ਆਖਣਾ ਹੈ ਕਿ ਇਹ ਤਿੰਨੇ ਮੁਲਕਾਂ ਵਿਚਕਾਰ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੈ ਜਿਹਨੂੰ ਅਸੀਂ ਖਿੱਤੇ ਦੇ ਅਮਨ ਔਰ ਤਰੱਕੀ ਦੀ ਨਜ਼ਰ ਦੇ ਨਾਲ ਵੇਖਨੇ ਆ ਤੇ ਨਜ਼ਰ ਆਉਂਦਾ ਹੈ ਕਿ ਬੜੀ ਛੇਤੀ ਹੀ ਖਿੱਤੇ ਨੂੰ ਇਹਦੇ ਫਰੂਟਫੁਲ ਅਸਰ ਨੇ ਜਿਹੜੇ ਉਹ ਮਿਲਣਾ ਸ਼ੁਰੂ ਹੋ ਜਾਣਗੇ। ਪਾਕਿਸਤਾਨ ਦੀ ਫੈਡਰਲ ਸਰਕਾਰ ਨੇ ਇਸ ਵਾਰ ਬਜਟ 25-26 ਦੇ ਵਿੱਚ ਇਹ ਐਲਾਨ ਕੀਤਾ ਹੈ ਕਿ ਪਾਕਿਸਤਾਨ 'ਚ ਈ-ਕਾਮਰਸ ਔਰ ਸੋਸ਼ਲ ਮੀਡੀਆ ਰਾਹੀਂ ਜੋ ਕਮਾਇਆ ਜਾ ਰਿਹਾ ਹੈ ਉਹਦੇ ਉੱਤੇ 18% ਟੈਕਸ ਲੱਗੇਗਾ। ਜਦਕਿ ਪਾਕਿਸਤਾਨੀ ਸਰਕਾਰ ਦੇ ਇਸ ਟੈਕਸ ਲਾਉਣ ਦੇ ਐਲਾਨ ਤੋਂ ਬਾਅਦ ਈ-ਕਾਮਰਸ ਦੇ ਨਾਲ ਜੁੜੇ ਪਾਕਿਸਤਾਨੀਆਂ ਨੇ ਇਹਨੂੰ ਇਸ ਸ਼ੋਬੇ ਦਾ ਕਤਲ ਕਰਾਰ ਦਿੱਤਾ ਹੈ। ਉਹਨਾਂ ਨੇ ਆਖਿਆ ਕਿ ਇਸ ਬਾਰੇ ਨਾ ਤੇ ਹਜੇ ਤੱਕ ਕੋਈ ਮਿਨਿਸਟਰੀ ਬਣੀ ਹੈ, ਨਾ ਪਾਕਿਸਤਾਨੀ ਸਰਕਾਰ ਨੇ ਇਸ ਬਾਰੇ ਕੋਈ ਫਿਜ਼ੀਬਿਲਿਟੀ ਬਣਾਈ ਹੈ, ਨਾ ਇਹਦੇ ਬਾਰੇ ਕੋਈ ਲਾਅ ਨੇ ਜਿਹੜੇ ਉਹ ਮੌਜੂਦ ਨੇ। ਸਿੱਧਾ ਇਹ ਜਿਹੜਾ ਟੈਕਸ ਹੈ ਇਹ ਲਾ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਐਪਲੀਕੇਸ਼ਨ ਸਮੇਤ YouTube ਔਰ ਦੂਸਰੇ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਹੁਣ ਜਿਹੜੀ ਵੀ ਕਮਾਈ ਆਇਆ ਕਰੇਗੀ ਪਾਕਿਸਤਾਨੀ ਸਰਕਾਰ ਵੱਲੋਂ ਉਹਦੇ ਉੱਤੇ 18% ਟੈਕਸ ਹੈ ਜਿਹੜਾ ਉਹ ਲਾਉਣ ਦਾ ਐਲਾਨ ਕੀਤਾ ਗਿਆ ਹੈ। ਸਟੇਕ ਹੋਲਡਰਸ ਦਾ ਇਹ ਆਖਣਾ ਹੈ ਕਿ ਇਨਪੁਟ ਤੇ ਆਈ ਨਹੀਂਗੀ ਪਰ ਇਹਦੇ ਨਾਲ ਇਸ ਸ਼ੋਬੇ ਦਾ ਕਤਲ ਹੈ ਜਿਹੜਾ ਉਹ ਹੋ ਜਾਏਗਾ। ਇਨਫਲੂਐਂਸਰਸ ਨੇ ਜਿਹੜੇ ਉਹ ਮਿਹਨਤ ਕਰਕੇ ਆਪਣਾ ਕੰਮ ਕਰਨ ਦੇ ਨੇ। ਸਰਕਾਰੀ ਅਤਾਦਸ਼ੁਮਾਰਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਈ-ਕਾਮਰਸ ਦਾ ਇਹ ਜਿਹੜਾ ਸ਼ੋਬਾ ਹੈ ਸਾਲ 2018 ਦੇ ਵਿੱਚ ਇਹਦੀ ਆਮਦਨ $1 ਅਰਬ ਵਰੇਵਾਰ ਸੀਗੀ। 17% ਸਾਲਾਨਾ ਵਧਣ ਤੋਂ ਬਾਅਦ ਇਸ ਆਮਦਨ ਦੇ ਵਿੱਚ ਪਾਕਿਸਤਾਨ ਹੁਣ ਹਰ ਸਾਲ $6 ਅਰਬ ਕਮਾ ਰਿਹਾ ਹੈ ਔਰ ਇਹ ਸਾਰੀ ਮਿਹਨਤ ਹੈ ਉਸ ਜਵਾਨ ਪੀੜ੍ਹੀ ਔਰ ਸੋਸ਼ਲ ਮੀਡੀਆ ਔਰ ਡਿਜੀਟਲ ਪਲੇਟਫਾਰਮਸ ਦੇ ਨਾਲ ਜੁੜੇ ਲੋਕਾਂ ਦੀ। ਜਦਕਿ ਇਸ ਮਾਮਲੇ ਦੇ ਉੱਤੇ ਚੇਨ ਸਟੋਰਸ ਐਸੋਸੀਏਸ਼ਨ, ਡੀ ਲੌਜਿਸਟਿਕ ਡਿਪਲਾਈਜ਼ਰ, ਪਾਕਿਸਤਾਨ ਫ੍ਰੀਲਾਂਸਰਸ ਐਸੋਸੀਏਸ਼ਨ, ਫ੍ਰੀਲਾਂਸਰਸ ਐਂਡ ਆਈਟੀ ਐਸੋਸੀਏਸ਼ਨ ਨੇ ਇਕੱਠਿਆਂ ਹੋ ਕੇ ਇਸ ਟੈਕਸ ਦੇ ਉੱਤੇ ਇhtਜਾਜ ਕਰਨ ਦਾ ਐਲਾਨ ਕੀਤਾ ਹੈ ਔਰ ਮੰਗ ਕੀਤੀ ਹੈ ਕਿ ਸਰਕਾਰ ਇਹਨੂੰ ਫੌਰੀ ਤੌਰ ਤੇ ਐਲਾਨ ਨੂੰ ਵਾਪਸ ਲਵੇ ਔਰ ਸਾਡੀਆਂ ਮੁਸ਼ਕਲਾਂ ਔਰ ਸਾਡੀਆਂ ਸਹੂਲਤਾਂ ਨੇ ਜਿਹੜੀਆਂ ਉਹਨਾਂ ਬਾਰੇ ਪਹਿਲਾਂ ਜ਼ਾਬਤੇ ਔਰ ਮਾਮਲੇ ਤੈਅ ਕਰੇ। ਇਸ ਤੋਂ ਬਾਅਦ ਸਾਨੂੰ ਟੈਕਸ ਦੇਣ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ। ਯਾਦ ਰਵੇ ਕਿ ਪਾਕਿਸਤਾਨ ਦੇ ਵਿੱਚ ਨਾ ਤੇ ਇੰਟਰਨੈਟ ਦੀ ਸਪੀਡ ਕੋਈ ਮੁਨਾਸਿਬ ਹੈ ਔਰ ਨਾ ਹੀ ਇਕਵਿਪਮੈਂਟ ਔਰ ਨਾ ਇਹਨੂੰ ਸਰਕਾਰੀ ਸਰਪ੍ਰਸਤੀ ਮਿਲੀ ਹੈ। ਜੋ ਵੀ ਕੀਤਾ ਜਾ ਰਿਹਾ ਹੈ ਇਹ ਸਾਰੇ ਜਦੀਦ ਦੌਰ ਦੇ ਇਹਨਾਂ ਮੰਗਾਂ ਨੂੰ ਆਪਣੇ ਮੁਤਾਬਕ ਧਾਰ ਕੇ ਕਰ ਰਹੇ ਨੇ। ਨਾ ਤੇ ਕੋਈ ਟ੍ਰੇਨਿੰਗ ਇੰਸਟੀਚਿਊਟ ਹੈ ਔਰ ਨਾ ਦੂਸਰੇ ਜ਼ਰੀਏ। ਇਸ ਕਰਕੇ ਇਹਨਾਂ ਸਾਰੀਆਂ ਤਨਜ਼ੀਮਾਂ ਨੇ ਆਖਿਆ ਹੈ ਕਿ $400 ਮਿਲੀਅਨ ਪਾਕਿਸਤਾਨ ਲੈ ਕੇ ਆ ਰਹੇ हैं, ਪਾਕਿਸਤਾਨ ਦੇ ਖਜ਼ਾਨੇ ਦੇ ਵਿੱਚ ਵਾਧਾ ਕਰ ਰਹੇ हैं ਜਿਹਦੀ ਸਾਨੂੰ ਸਜ਼ਾ ਦਿੱਤੀ ਜਾ ਰਹੀ ਹੈ ਜੋ ਸਾਨੂੰ ਬਿਲਕੁਲ ਨਹੀਂ ਪੁੱਗਦੀ। पाकिस्तान टेलीकम्युनिकेशन अथॉरिटी ਦੇ ਮਹਿਕਮੇ ਨੇ ਇਤਲਾਹ ਕਰਕੇ ਸਾਈਬਰ ਕ੍ਰਾਈਮ ਏਜੰਸੀ NCCIA यानी ਨੈਸ਼ਨਲ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਨੂੰ ਆਖਿਆ ਹੈ ਕਿ ਕਰਾਚੀ 'ਚ ਕਾਰਵਾਈ ਕਰੇ। ਕਰਾਚੀ 'ਚ ਕਾਰਵਾਈ ਕਰਦਿਆਂ ਹੋਇਆਂ ਇਸ ਏਜੰਸੀ ਨੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਜਿਹਦੇ ਕਬਜ਼ੇ ਦੇ ਵਿੱਚੋਂ 900 ਸਿਮਾਂ ਜੋ ਕਿ ਲਹਿੰਦੇ ਪੰਜਾਬ ਦੀਆਂ ਜ਼ਨਾਨੀਆਂ ਦੇ ID ਕਾਰਡਸ ਦੇ ਉੱਤੇ ਰਜਿਸਟਰਡ ਸਨ ਉਹ ਬਰਾਮਦ ਕਰ ਲਈਆਂ ਨੇ। ਇਸ ਬੰਦੇ ਨੇ ਕੁੱਲ 1070 ਸਿਮਾਂ ਨੇ ਜਿਹੜੀਆਂ ਉਹ ਐਕਟਿਵ ਕੀਤੀਆਂ ਸੀਗੀਆਂ ਜੋ ਕਿ ਗੈਰ ਕਾਨੂੰਨੀ ਹੈ। ਇਸ ਗ੍ਰਿਫਤਾਰੀ ਤੋਂ ਬਾਅਦ ਆਖਿਆ ਜਾ ਰਿਹਾ ਕਿ ਇਹ ਕੋਈ ਵੱਡਾ ਗਰੋਹ ਹੈ ਜੋ ਇਹਦੇ ਤੋਂ ਜੁਰਮ ਕਰਨਾ ਚਾਹ ਰਿਹਾ ਸੀਗਾ ਔਰ ਜਿਨ੍ਹਾਂ ਜ਼ਨਾਨੀਆਂ ਦੇ ਮੋਬਾਈਲ ਜਾਂ ID ਦੇ ਉੱਤੇ ਇਹ ਸਿਮਾਂ ਐਕਟਿਵ ਕੀਤੀਆਂ ਗਈਆਂ ਨੇ ਉਹ ਬਿਲਕੁਲ ਇਸ ਗੱਲ ਤੋਂ ਲਾ ਇਲਮ ਸਨ ਕਿ ਉਹਨਾਂ ਦੇ ID ਕਾਰਡ ਨੂੰ ਕਿਸ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਰਤਿਆ ਗਿਆ ਹੈ। ਪੁੱਛਣ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਬੰਦਾ ਕੱਲਾ ਨਹੀਂ ਹੈ ਬਲਕਿ ਜਿਸ ਫਰੈਂਚਾਈਜ਼ ਤੋਂ ਇਹ ਸਿਮਾਂ ਐਕਟਿਵ ਕੀਤੀਆਂ ਗਈਆਂ ਉਹਦਾ ਮਾਲਕ ਔਰ ਉਹਦਾ ਮੈਨੇਜਰ ਵੀ ਇਸ ਸਾਜ਼ਬਾਜ਼ ਦਾ ਹਿੱਸਾ ਹੈ। ਆਖਿਆ ਜਾ ਰਿਹਾ ਹੈ ਕਿ ਇਹ ਸਿਮਾਂ ਐਕਟਿਵ ਕਰਕੇ ਮੁਲਕ ਦੁਸ਼ਮਣੀ ਦੇ ਕਈ ਕੰਮਾਂ ਦੇ ਵਿੱਚ ਅਤਗਰਦਾਂ ਨੂੰ ਵੇਚੀਆਂ ਜਾਣੀਆਂ ਸੀਗੀਆਂ। ਸਰਕਾਰੀ ਜ਼ਰੀਏ ਤਸਦੀਕ ਕਰ ਰਹੇ ਨੇ ਕਿ ਇਹ ਸਿਮਾਂ ਯਕਦਮ ਇੰਨੀਆਂ ਐਕਟਿਵ ਹੋਣ ਤੋਂ ਬਾਅਦ PTA ਦਾ ਮਹਿਕਮਾ ਹਰਕਤ 'ਚ ਆਇਆ ਜਿਨ੍ਹਾਂ ਨੇ ਆਖਿਆ ਕਿ ਇਸ ਬਾਰੇ ਜਾਂਚ ਕਰੋ। ਅਚਾਨਕ ਛਾਪਾ ਮਾਰਿਆ ਗਿਆ ਜਿਹਦੇ ਕਾਰਨ ਇਹ ਮੁਲਜ਼ਮ ਨੱਸਣ ਦੇ ਵਿੱਚ ਕਾਮਯਾਬ ਨਾ ਹੋ ਸਕਿਆ ਔਰ ਗ੍ਰਿਫਤਾਰੀ ਤੋਂ ਬਾਅਦ ਇਹਨੇ ਆਪਣੇ ਬਾਕੀ ਦੋ ਸਾਥੀਆਂ ਦਾ ਵੀ ਨਾਂ ਲਿਆ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਪੁੱਛਣ ਚੱਲ ਰਹੀ ਹੈ। ਪਾਕਿਸਤਾਨ ਦੇ ਵਿੱਚ ਇਹ ਸਿਮ ਐਕਟਿਵ ਕਰਨ ਦਾ ਇੱਕ ਵੱਡਾ ਸਕੈਂਡਲ ਹੈ ਜੋ ਸਾਹਮਣੇ ਆਇਆ ਹੈ ਔਰ ਐਨ ਉਸ ਵੇਲੇ ਜਦੋਂ ਬਾਇਓਮੈਟ੍ਰਿਕ ਹੈ ਜਿਹੜੀ ਉਹਦੇ ਉੱਤੇ ਸਿਮ ਜਿਹੜੀ ਉਹ ਲੱਭਦੀ ਹੈ। ਪਾਕਿਸਤਾਨ ਦੇ ਵਿੱਚ ਬਾਇਓਮੈਟ੍ਰਿਕ ਨੂੰ ਸਕਿਪ ਕਰਕੇ ਸਾਹਮਣੇ ਆਉਣ ਵਾਲਾ ਇਹ ਇੱਕ ਵੱਡਾ ਮਾਮਲਾ ਹੈ ਜਿਹਦੇ 'ਚ ਇੰਨੀਆਂ ਸਿਮਾਂ ਫੜੀਆਂ ਗਈਆਂ। ਪਾਕਿਸਤਾਨ ਦਾ ਕੌਮੀ ਖੇਡ ਹਾਕੀ ਹੈ ਲੇਕਿਨ ਕ੍ਰਿਕਟ ਦਾ ਖੇਡ ਕਈ ਹੋਰ ਖੇਡਾਂ ਨੂੰ ਖਾ ਗਿਆ ਔਰ ਹਾਕੀ ਦੇ ਖੇਡ ਦੇ ਵਿੱਚ ਸਰਕਾਰੀ ਦਿਲਚਸਪੀ ਨਾ ਹੋਣ ਦੇ ਬਰਾਬਰ ਹੈ ਜਿਹਦੇ ਕਾਰਨ ਇਸ ਖੇਡ ਦੇ ਨਾਲ ਜੁੜੇ ਲੋਕ, ਕੋਚ ਔਰ ਇਨਫਰਾਸਟ੍ਰਕਚਰਸ ਨੂੰ ਫੰਡ ਵੀ ਨਹੀਂ ਦਿੱਤੇ ਜਾਂਦੇ। ਪਰ
ਇਹਨਾਂ ਹਾਲਾਤਾਂ ਦੇ ਵਿੱਚ ਵੀ ਨਾ ਕੋਈ ਡੇਲੀ ਅਲਾਉਂਸ ਔਰ ਨਾ ਕੋਈ ਖਰਚਾ ਪਾਣੀ, ਭੁੱਖੇ ਭਾਣੇ ਪਾਕਿਸਤਾਨੀ ਹਾਕੀ ਪਲੇਅਰ ਜਾਂ ਹਾਕੀ ਦੇ ਸ਼ੇਅਰ ਨੇ ਜਿਹੜੇ ਉਹਨਾਂ ਨੇ ਮੈਦਾਨ ਮਾਰ ਲਿਆ ਹੈ। ਇਹ ਮੈਦਾਨ ਮਾਰਿਆ ਹੈ ਉਹਨਾਂ ਨੇ ਨੇਸ਼ਨਸ ਹਾਕੀ ਕੱਪ ਦੇ ਪਹਿਲੇ ਸੈਮੀਫਾਈਨਲ 'ਚ, ਜਿੱਥੇ ਉਹਨਾਂ ਨੇ 9ਵੇਂ ਨੰਬਰ ਦੇ ਉੱਤੇ ਮੌਜੂਦ ਫਰਾਂਸ ਨੂੰ ਆਪਣੀ 13ਵੀਂ ਪੋਜੀਸ਼ਨ ਦੇ ਵਿੱਚ ਸੈਮੀਫਾਈਨਲ ਮੁਕਾਬਲੇ 'ਚ ਹਰਾ ਕੇ ਨੇਸ਼ਨਸ ਹਾਕੀ ਕੱਪ ਟੂਰਨਾਮੈਂਟ ਦੇ ਫਾਈਨਲ 'ਚ ਥਾਂ ਪੱਕੀ ਕਰ ਲਈ ਹੈ। ਮੈਚ ਬਹੁਤ ਜ਼ੋਰਦਾਰ ਔਰ ਸ਼ਾਨਦਾਰ ਰਿਹਾ ਜਦੋਂ ਪਹਿਲੇ ਹਾਫ ਦੇ ਮੁੱਕਣ ਤੱਕ ਦੋਵੇਂ ਟੀਮਾਂ ਇੱਕ ਦੂਜੇ ਦੇ ਖਿਲਾਫ ਕੋਈ ਗੋਲ ਨਾ ਕਰ ਸਕੀਆਂ। ਦੂਜਾ ਹਾਫ ਜਦੋਂ ਸ਼ੁਰੂ ਹੋਇਆ ਤੇ ਫਰਾਂਸ ਦੀ ਟੀਮ ਨੇ ਇੱਕ ਤੋਂ ਬਾਅਦ 2 ਗੋਲ ਕੀਤੇ, ਜਿਹਦੇ ਬਾਅਦ ਪਾਕਿਸਤਾਨੀ ਹਾਕੀ ਟੀਮ ਹੈ ਜਿਹੜੀ ਉਹਦੇ ਵੱਲੋਂ ਵੀ ਲਗਾਤਾਰ 3 ਗੋਲ ਕੀਤੇ ਗਏ। ਆਖਰੀ ਲਮਿਆਂ ਦੇ ਵਿੱਚ ਫਰਾਂਸ ਦੀ ਟੀਮ ਨੇ ਇੱਕ ਹੋਰ ਗੋਲ ਕੀਤਾ, ਜਿਹਦੇ ਨਾਲ ਮੈਚ 3-3 ਗੋਲਾਂ ਤੋਂ ਬਰਾਬਰ ਰਿਹਾ। ਸ਼ਾਨਦਾਰ ਖੇਡ ਔਰ ਜਾਨ ਮਾਰ ਕੇ ਖਿਡਾਰੀਆਂ ਨੇ ਇਸ ਖੇਡ ਦੇ ਵਿੱਚ ਪਰਤਾ ਖਾਧਾ ਔਰ ਪੈਨਲਟੀ ਸਟ੍ਰੋਕ ਤੱਕ ਇਹ ਮਾਮਲਾ ਗਿਆ। ਪੈਨਲਟੀ ਸਟ੍ਰੋਕ ਸੇ ਜਾ ਕੇ ਪਾਕਿਸਤਾਨੀ ਖਿਡਾਰੀਆਂ ਨੇ ਇਹ ਮੈਚ ਜਿੱਤ ਲਿਆ ਔਰ ਫਾਈਨਲ ਮੁਕਾਬਲੇ 'ਚ ਥਾਂ ਬਣਾਈ ਹੈ। ਇਸ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੂੰ ਵੀ ਹੋਸ਼ ਆਇਆ ਔਰ ਉਹਨਾਂ ਨੇ ਹਾਕੀ ਦੇ ਇਹਨਾਂ ਸਾਰੇ ਖਿਡਾਰੀਆਂ ਨੂੰ ਸ਼ਾਬਾਸ਼ ਦਿੱਤੀ ਔਰ ਆਖਿਆ ਕਿ ਇਹਨਾਂ ਨੇ ਮੁਲਕ ਦਾ ਨਾਮ ਰੋਸ਼ਨ ਕੀਤਾ ਔਰ ਇੱਜ਼ਤ 'ਚ ਵਾਅਦਾ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪਾਕਿਸਤਾਨੀ ਸਰਕਾਰ ਜੇ ਇਹ ਫਾਈਨਲ ਮੈਚ ਜਿੱਤ ਕੇ ਪਾਕਿਸਤਾਨੀ ਹਾਕੀ ਟੀਮ ਵਾਪਸ ਜਾਂਦੀ ਹੈ ਤੇ ਉਹਦੇ ਵਾਸਤੇ ਹਾਕੀ ਦੇ ਖੇਡ ਵਾਸਤੇ ਕੁਝ ਫੰਡ ਨੇ ਜਿਹੜੇ ਉਹਨਾਂ ਦਾ ਐਲਾਨ ਕਰ ਸਕਦੀ ਹੈ। ਪਾਕਿਸਤਾਨੀ ਹਾਕੀ ਟੀਮ ਦਾ ਇਸ ਤਰ੍ਹਾਂ ਫਾਈਨਲ ਦੇ ਵਿੱਚ ਅਪੜਨਾ ਹਜੇ ਤੱਕ ਦਾ ਸਭ ਤੋਂ ਵੱਡਾ ਅਪਸੈਟ ਕਿਹਾ ਜਾ ਰਿਹਾ ਹੈ। ਜੀ ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਮਸੂਦ ਮੱਲੀ ਇਜਾਜ਼ਤ ਮੰਗਦਾ, ਪਰ ਜਾਣ ਤੋਂ ਪਹਿਲਾਂ ਫੇਰ ਦੱਸਦਾ ਜਾਵਾਂ ਕਿ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਪੇਸ਼ ਕੀਤੀਆਂ ਜਾਂਦੀਆਂ, ਪਰ ਇਹਨਾਂ ਖਬਰਾਂ ਤੁਸੀਂ ਵੇਖ ਔਰ ਸੁਣ ਸਕਦੇ ਜੇ ਪੰਜਾਬੀ ਰੇਡੀਓ ਯੂਐਸਏ ਔਰ ਪੰਜਾਬੀ ਟੀਵੀ ਯੂਐਸਏ ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ। ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਔਰ ਸਾਡੇ ਰੂਬਰੂ ਹੋਵੋ। ਇਹਨਾਂ ਖਬਰਾਂ ਨੂੰ ਸੁਣੋ ਵੀ ਔਰ ਵੇਖ ਵੀ ਸਕੋ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਮੰਡੇ ਟੂ ਫਰਾਈਡੇ ਖਬਰਾਂ ਅਸੀਂ ਤੁਹਾਡੇ ਲਈ ਪੇਸ਼ ਕਰਨੇ ਆ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਅੱਜ ਦਾ ਇਹ ਬੁਲੇਟਿਨ ਇੱਥੇ ਹੀ ਮੁੱਕਦਾ ਹੈ। ਆਉਂਦੀ ਮੁਲਾਕਾਤ ਤੱਕ ਲਈ ਮਾਈਕ੍ਰੋਫੋਨ ਔਰ ਕੈਮਰੇ ਦੇ ਇਸ ਪਾਸੇ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।